व्यूअर्स वेलकम बैक ऑन प्रोग्राम। सो व्यूअर्स एंड वाले सैक्शन ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਮਨਵੈਲਥ ਗੇਮਸ ਵਿੱਚ ਡਾਇਸਪੋਰਾ ਸਿੱਖਾਂ ਦੇ 3 ਪਹਿਲਵਾਨਾਂ ਨੇ ਵੇਟ ਲਿਫਟਿੰਗ ਕੰਪੀਟੀਸ਼ਨ ਵਿੱਚ 3 ਅੱਡ-ਅੱਡ ਮੈਡਲ ਜਿੱਤੇ ਹਨ। ਇਹ ਬੜੇ ਹੀ ਫਖਰ ਵਾਲੀ ਗੱਲ ਹੈ ਔਰ ਹਰਿਆਣੇ ਦੇ ਮੁੱਕੇਬਾਜ਼ ਵਜਿੰਦਰ ਸਿੰਘ ਨੇ ਉਹਨਾਂ ਹਿੰਦੂਤਵੀ ਦੇਸ਼ ਭਗਤਾਂ ਤੇ ਤੰਜ਼ ਕੱਸੀ ਹੈ ਕਿ ਜਿਨ੍ਹਾਂ ਨੇ ਕਿਹਾ ਸੀ ਕਿ ਵਜਿੰਦਰ ਸਿੰਘ ਆਪਣੇ ਹਰਿਆਣਵੀ ਹੋਣ ਤੇ ਫਕਰ ਕਰਦਾ ਹੈ ਨਾ ਕਿ ਭਾਰਤੀ ਹੋਣ ਤੇ। ਸੋ ਇਸ ਦੇ ਜਵਾਬ ਵਿੱਚ ਵਜਿੰਦਰ ਸਿੰਘ ਨੇ ਕਿਹਾ ਹੈ ਕਿ ਭਾਈ ਸੜੋ ਨਾ ਰੀਸ ਕਰੋ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੇ ਸਾਥ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਪੀਰੀਅਡ ਜਦੋਂ ਅਸੀਂ ਉਹ ਸੈਗਮੈਂਟ ਕੀਤਾ ਕਿ ਗੁਜਰਾਂਵਾਲੇ ਦੇ ਮਿਸਟਰ ਬੱਟ ਜਿਨ੍ਹਾਂ ਨੇ ਸੋਨ ਤਗਮਾ ਜਿੱਤਿਆ ਵੇਟ ਲਿਫਟਿੰਗ ਦੇ ਵਿੱਚ ਹੀ, ਔਰ ਗੁਰਦੀਪ ਸਿੰਘ ਜਿਨ੍ਹਾਂ ਨੇ ਪੰਜਾਬ ਦਾ ਸਿੱਖ ਖਿਡਾਰੀ, ਸ਼ਾਮ ਨੂੰ ਦੋਨਾਂ ਨੇ ਇਕੱਠੇ ਹੋ ਕੇ ਫਿਰ ਸਿੱਧੂ ਮੂਸੇਵਾਲਾ ਦੇ ਗਾਣਿਆਂ ਦੇ ਉੱਤੇ ਨਾਚ ਕੀਤਾ ਔਰ ਦੋਨਾਂ ਨੇ ਕਿਹਾ ਕਿ ਭਾਈ ਇਹ ਸਾਡਾ ਵੱਡਾ ਪ੍ਰੇਰਨਾ ਸਰੋਤ ਹੈ, ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ। ਤੇ ਉਦੋਂ ਤਾਂ ਅਸੀਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸਾਂਝਾਂ ਵੀ ਤੇ ਕਾਮਨ ਹੀਰੋ ਵੀ, ਕਿਉਂਕਿ ਜੇ ਅਸੀਂ ਅੱਜ ਵੀ ਦੁੱਲਾ ਪੱਟੀ ਵਾਲਾ ਹੋ, ਦੁੱਲੇ ਧੀ ਵਿਆਹੀ ਹੋ, ਦੁੱਲਾ ਪੱਟੀ ਸਾਡਾ ਵੀ ਨਾਇਕ ਹੈ, ਸਾਡਾ ਵੀ ਹੀਰੋ ਹੈ। ਔਰ ਇਸੇ ਤਰ੍ਹਾਂ ਜਦੋਂ ਅਸੀਂ ਫਖਰਯੋਗ ਸਿੱਖ ਹਿਸਟਰੀ ਦੀ ਗੱਲ ਕਰਦੇ ਸੋ ਪੰਜਾਬ ਦੀ ਧਰਤੀ ਨੇ ਉਹ ਯੋਧਿਆਂ ਨੂੰ ਜਨਮ ਦਿੱਤਾ ਔਰ ਪਾਕਿਸਤਾਨੀ ਅੱਜ ਇਸ 'ਤੇ ਪ੍ਰਾਈਡ ਲੈਂਦਾ। ਜਦੋਂ ਗੁਜਰਾਂਵਾਲਾ ਦਾ ਜ਼ਿਕਰ ਹੁੰਦਾ ਹੈ ਕਿ ਸਾਡੀ ਧਰਤੀ 'ਚੋਂ ਮਹਾਰਾਜਾ ਰਣਜੀਤ ਸਿੰਘ ਆਏ, ਸਾਡੀ ਧਰਤੀ 'ਚੋਂ ਹਰੀ ਸਿੰਘ ਨਲੂਆ ਆਏ। ਔਰ ਜ਼ਾਹਰ ਹੈ ਕਿਸਾਨ ਮੂਵਮੈਂਟ ਦੇ ਚਲਦਿਆਂ 13 ਮਹੀਨੇ ਜਿੰਨਾ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਉਹ ਇੱਕ ਉਤਸ਼ਾਹ ਸੀ ਪੰਜਾਬ ਦੀ ਇਸ ਮੂਵਮੈਂਟ ਨੂੰ ਲੈ ਕੇ ਔਰ ਸਪੋਰਟ ਸੀ, ਪਹਿਲੀ ਵਾਰ ਸੀ ਕਿ ਉਹ ਖੁੱਲ੍ਹਾ ਪਿਆਰ ਵੀ ਨਜ਼ਰ ਆਇਆ। ਔਰ ਸ਼ਾਇਦ ਉਹਦਾ ਇੱਕ ਵੱਡਾ ਕਾਰਨ 2019 'ਚ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਬਹੁਤ ਸਾਰਾ ਜਿਹੜਾ ਐਕਸਚੇਂਜ ਹੋਇਆ ਔਰ ਇਹਨੇ ਵਕਤ ਵੀ ਪਾਇਆ। ਪਰ ਹੁਣ ਅਸੀਂ ਗੱਲ ਕਰ ਰਹੇ ਹਾਂ ਉਸੇ ਹੀ ਕਾਮਨਵੈਲਥ ਗੇਮਸ ਦੀ ਜਿਹੜੀਆਂ ਆਲਮੋਸਟ ਮੁਕੰਮਲ ਹੋ ਗਈਆਂ ਨੇ ਔਰ ਉਹਦੇ 'ਚ ਹਰ ਮੁਲਕ ਨੇ ਜਿਹੜਾ ਹੈ ਆਸਟ੍ਰੇਲੀਆ ਔਰ ਇੰਗਲੈਂਡ, ਨਿਊਜ਼ੀਲੈਂਡ ਇਹ ਲੀਡ ਮੁਲਕਾਂ 'ਚੋਂ ਨੇ। ਭਾਰਤ ਵੀ ਸ਼ਾਇਦ ਚੌਥੇ ਨੰਬਰ 'ਤੇ ਹੈ ਮੈਡਲਾਂ ਦੀ ਗਿਣਤੀ 'ਚ। ਹਾਲਾਂ ਆਬਾਦੀ ਤਾਂ ਦੁਨੀਆ ਦਾ ਹਰ 5ਵਾਂ ਦੁਨੀਆ ਦਾ ਬੰਦਾ ਭਾਰਤੀ ਹੈ, ਉਨਿਆਂ ਨੂੰ ਹੀ ਲੈ ਕੇ ਜੰਪ ਚੁੰਪ ਕਰ ਰਹੇ ਨੇ ਉੱਪਰ ਥੱਲੇ। ਅਸੀਂ ਚਲੋ ਉਹਨਾਂ ਦੇ ਵੀ ਜਿਹੜੇ ਖਿਡਾਰੀ ਮਿਹਨਤ ਕਰਦੇ ਨੇ, ਸਪੋਰਟਸਮੈਨ ਤਾਂ ਸਪੋਰਟਸਮੈਨ ਹੀ ਹੁੰਦਾ ਜਾਂ ਸਪੋਰਟਸ ਵੂਮੈਨ ਜੋ ਵੀ ਹੈ। ਹਾਲਾਂ ਜਿਹੜਾ ਉਹਨਾਂ ਨੂੰ ਹਾਕੀ ਦੇ ਵਿੱਚ ਜਿਹਦੇ 'ਚ ਪੰਜਾਬ ਦੇ ਮੁੰਡੇ ਵੀ ਖੇਡ ਰਹੇ ਸੀ, ਐਤਕੀ ਜਿਹੜਾ ਉਹ ਆਸਟ੍ਰੇਲੀਆ ਨੇ ਚੰਗੀ ਤਰ੍ਹਾਂ ਕੁੱਟਿਆ ਫਾਈਨਲ 'ਚ ਅਗੇਨ। ਜਦੋਂ ਦਾ ਇਹ ਆਸਟ੍ਰੇਲੀਆ 1998 ਤੋਂ ਸ਼ਾਇਦ ਉਹ ਕਾਮਨਵੈਲਥ ਖੇਡਾਂ 'ਚ ਆਇਆ ਜਾਂ ਹਾਕੀ ਖੇਡਣ ਲੱਗਿਆ, ਉਹ ਸਾਰੀ ਵਾਰੀ ਚੈਂਪੀਅਨਸ਼ਿਪ ਉਹਨਾਂ ਕੋਲ ਹੀ ਹੁੰਦੀ ਹੈ। 7 ਗੋਲ ਉਹਨਾਂ ਨੇ ਠੋਕੇ ਆ ਉਹਨਾਂ ਨੂੰ। ਔਰ ਇਸੇ ਤਰ੍ਹਾਂ ਜਿਹੜਾ ਲੇਕਿਨ ਅਸੀਂ ਫਿਰ ਵੀ ਐਪਰੀਸ਼ੀਏਟ ਕਰਦੇ ਹਾਂ ਕਿ ਭਾਈ ਸਪੋਰਟਸਮੈਨ ਆਪਣਾ ਰੋਲ ਅਦਾ ਕਰਦੇ ਨੇ। ਲੇਕਿਨ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਭਾਈ ਉਹੀ ਪੰਜਾਬ ਦੀ ਧਰਤੀ ਤੋਂ ਭਾਵੇਂ ਉਹ ਚੜ੍ਹਦੇ ਦੀ ਹੈ ਜਾਂ ਲਹਿੰਦੇ ਦੀ ਹੈ, ਲਹਿੰਦੇ ਪੰਜਾਬ ਦੇ ਵਿੱਚ ਵੀ ਜਾਂ ਉਹਨਾਂ ਦੀਆਂ ਹਕੂਮਤਾਂ ਦਾ ਵੀ ਕਦੇ ਸਪੋਰਟਸ ਦੇ ਉੱਤੇ ਜੇ ਜ਼ੋਰ ਹੁੰਦਾ ਹੈ ਜਾਂ ਉਹਨਾਂ ਨੇ ਇਨਵੈਸਟ ਕੀਤਾ ਹੁੰਦਾ ਤਾਂ ਫਿਰ ਸ਼ਾਇਦ ਦੁਨੀਆ ਦੇ ਵਿੱਚ ਉਹਨਾਂ ਦੀ ਕਾਰਗੁਜ਼ਾਰੀ ਕਿਤੇ ਬਿਹਤਰ ਹੁੰਦੀ। ਉਹ ਤਾਂ ਦੋਵੇਂ ਪਾਸੇ ਹੀ ਕ੍ਰਿਕਟ ਦੇ ਮਗਰ ਲਾਤੇ, ਇੱਧਰਲੇ ਵੀ ਉੱਧਰ ਹੀ ਦੌੜੇ ਹੋਏ ਨੇ। ਲੇਕਿਨ ਅਸੀਂ ਬਾਹਰ ਦੇਖਦੇ ਹਾਂ ਕਿ ਜਦੋਂ ਅਸੀਂ ਦੇਖਦੇ ਹਾਂ ਕਿ ਉਸੇ ਹੀ ਮਿੱਟੀ ਦੇ ਬਣੇ ਲੋਕ ਜੇ ਉਹਨਾਂ ਨੂੰ ਸਹੂਲਤਾਂ ਮਿਲਣ, ਉਹਨਾਂ ਨੂੰ ਫੈਸਿਲਿਟੀਜ਼ ਔਰ ਐਨਕਰੇਜਮੈਂਟ ਹੋਏ ਤਾਂ ਬਾਹਰਲੇ ਮੁਲਕਾਂ 'ਚ ਆ ਕੇ ਉਹਨਾਂ ਦੇ ਸਿਸਟਮ 'ਚ ਉਹ ਕਿਵੇਂ ਆਪਣੀ ਥਾਂ ਬਣਾ ਰਹੇ ਨੇ। ਕਿਉਂਕਿ ਇਹਨਾਂ ਖੇਡਾਂ ਦੇ ਲਿਹਾਜ਼ ਨਾਲ ਹੀ ਖਬਰ ਜਿਹੜੀ ਬਹੁਤ ਸਾਰਿਆਂ ਨੇ ਅੱਜ ਚਲਾਈ, ਮੈਨੂੰ ਵੀ ਨਹੀਂ ਸੀ ਪਤਾ ਕਿ ਵੀ 3 ਪੰਜਾਬੀ ਜਿਹੜੇ ਪਹਿਲਵਾਨ ਨੇ ਕੈਨੇਡਾ UK ਦੇ, ਉਹਨਾਂ ਨੇ ਸਿੱਖ ਕਾਮਨਵੈਲਥ ਗੇਮਾਂ ਦੇ ਵਿੱਚ ਉਹਨਾਂ ਨੇ ਵੇਟ ਲਿਫਟਿੰਗ ਦੇ ਵਿੱਚ ਉਹਨਾਂ ਨੇ ਮੈਡਲ ਜਿੱਤੇ ਨੇ। ਔਰ ਇਹ ਜਿਹੜਾ ਉਹਨਾਂ ਦੇ ਵਿੱਚ 3 ਜਿਹੜੇ ਪੰਜਾਬੀ ਪਹਿਲਵਾਨ ਤਮਗੇ ਜਿੱਤ ਚੁੱਕੇ ਨੇ। ਅਮਰਵੀਰ ਸਿੰਘ ਢੇਸੀ, ਇਹ ਖਾਲਸਾ ਰੈਸਲਿੰਗ ਕਲੱਬ ਕੈਨੇਡਾ ਦਾ ਹੈ। ਨਿਸ਼ਾਨ ਸਿੰਘ ਰੰਧਾਵਾ, ਇਹ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ, ਉਹਨਾਂ ਨੇ ਸੋਨੇ ਦੇ ਤਗਮੇ ਜਿੱਤੇ ਨੇ, ਹੈ ਨੀ। ਔਰ ਐਬਸਫੋਰਡ BC ਦੇ ਜਸਮੀਤ ਸਿੰਘ ਫੂਲਕਾ ਜਿਹੜੇ ਨੇ ਇਹ ਮੀਰੀ ਪੀਰੀ ਰੈਸਲਿੰਗ ਕਲੱਬ ਵਾਲੇ ਨੇ, ਇਹਨਾਂ ਨੇ ਬ੍ਰੌਂਜ਼ ਮੈਡਲ ਜਿੱਤੇ। ਸੋ ਕੈਨੇਡਾ ਦੇ ਹਵਾਲੇ ਨਾਲ ਜਿਹੜੇ ਨੇ ਉਹ 3 ਮੈਡਲ, 2 ਗੋਲਡ ਜਿਹੜੇ ਅਮਰਵੀਰ ਸਿੰਘ ਢੇਸੀ ਖਾਲਸਾ ਰੈਸਲਿੰਗ ਕਲੱਬ, ਨਿਸ਼ਾਨ ਸਿੰਘ ਰੰਧਾਵਾ ਗੁਰੂ ਗੋਬਿੰਦ ਸਿੰਘ ਰੈਸਲਿੰਗ ਕਲੱਬ
ਇਹਨਾਂ ਨੇ ਸੋਨੇ ਦੇ ਤਗਮੇ ਜਿੱਤੇ ਤੇ ਐਬਸਫੋਰਡ ਦੇ ਜਸਮੀਤ ਸਿੰਘ ਫੂਲਕਾ, ਇਹ ਮੀਰੀ ਪੀਰੀ ਰੈਸਲਿੰਗ ਕਲੱਬ, ਉਹਨਾਂ ਨੇ ਬ੍ਰੌਂਜ਼। ਹੁਣ ਤਿੰਨਾਂ ਦੇ ਹੀ ਨਾਂ ਦੱਸਦੇ ਨੇ ਕਿ ਭਾਈ ਇਹਨਾਂ ਦੇ ਉੱਤੇ ਟ੍ਰੇਨਿੰਗ ਇਨਵੈਸਟਮੈਂਟ ਸਿੱਖਾਂ ਦੀ ਹੋਏਗੀ, ਪ੍ਰਾਈਵੇਟ ਕਲੱਬਾਂ ਰਾਹੀਂ ਉਹਨਾਂ ਨੂੰ ਐਨਕਰੇਜ ਕੀਤਾ ਹੈ। ਇਸੇ ਤਰ੍ਹਾਂ ਜਿਹੜੇ ਇੰਗਲੈਂਡ ਦੇ ਇੱਕ ਪੰਜਾਬੀ ਪਹਿਲਵਾਨ ਮਨਧੀਰ ਸਿੰਘ ਕੂਨਰ, ਉਹਨਾਂ ਨੇ ਵੀ ਬ੍ਰੌਂਜ਼ ਮੈਡਲ ਜਿੱਤਿਆ। ਸੋ 4 ਮੈਡਲ ਜਿਹੜੇ ਨੇ ਸਿੱਖ ਮੁੰਡਿਆਂ ਨੇ ਕਾਮਨਵੈਲਥ ਦੇ ਵਿੱਚ ਜਿੱਤੇ ਨੇ। ਔਰ ਇਹ ਜਿਹੜਾ ਹੈ, ਔਰ ਇਹ ਸਟੋਰੀ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਵੀ ਜੇ ਕੁੱਲ ਮਿਲਾ ਕੇ ਦੇਖੀਏ ਪਾਕਿਸਤਾਨ ਵੱਲੋਂ ਵੀ ਜਿਹੜੇ ਜਿੱਤੇ ਨੇ ਮੈਡਲ, ਉਹ ਬਹੁਤੇ ਲਹਿੰਦੇ ਪੰਜਾਬ ਦੇ ਖਿਡਾਰੀਆਂ ਨੇ, ਜਿਹੜਾ ਪੰਜਾਬ ਜ਼ਾਹਰ ਹੈ 47 ਤੋਂ ਪਹਿਲਾਂ ਦਾ 5 ਦਰਿਆਵਾਂ ਦੀ ਧਰਤੀ। ਭਾਰਤ ਵੱਲੋਂ ਜਿਹੜੇ ਸਭ ਤੋਂ ਜ਼ਿਆਦਾ ਮੈਡਲ ਨੇ ਉਹ ਹਰਿਆਣਾ ਸਟੇਟ ਦੇ ਵਿੱਚ, ਉੱਥੇ ਮੁੰਡੇ ਹੋਣ ਕੁੜੀਆਂ ਹੋਣ, ਭਲਵਾਨੀ ਦੇ ਵਿੱਚ ਸਭ ਤੋਂ ਜ਼ਿਆਦਾ ਰੈਸਲਿੰਗ 'ਚ ਨੇ, ਬੱਚੀਆਂ ਨੇ ਵੀ ਜਿਹੜਾ ਹੈ ਉਹ ਕਾਫੀ ਲੈ ਨੇ। ਹੁਣ ਉਹਨਾਂ ਦਾ ਇੱਕ ਜਿਹੜਾ ਵਿਜੇਂਦਰ ਸਿੰਘ, ਜਿਹੜਾ ਖਾਸ ਤੌਰ 'ਤੇ ਖੁਦ ਗੋਲਡ ਮੈਡਲਿਸਟ ਹੈ, ਉਹਨੇ ਜਿਹੜਾ ਟਵੀਟ ਕੀਤਾ ਜਿਹਦੇ 'ਚ ਉਹਨੇ ਕਿਹਾ ਕਿ ਭਾਈ ਇਹ ਜਿਹੜਾ ਹੈ ਇਹ ਹਰਿਆਣਵੀ ਹੋਣ ਤੇ ਮੈਨੂੰ ਮਾਣ ਹੈ ਕਿ ਅਸੀਂ ਹਰਿਆਣੇ ਨੇ ਕਿਵੇਂ ਥਾਂ ਬਣਾਈ ਹੈ ਦੁਨੀਆ ਦੇ ਵਿੱਚ। ਔਰ ਇਸ ਦੇ ਉੱਤੇ ਇੱਕ ਸ਼ਸ਼ਨਾਕ ਗੌਤਮ ਨਾਂ ਦੇ ਬੰਦੇ ਨੇ ਉਹਦੇ ਤੇ ਜਿਹੜਾ ਕਮੈਂਟ ਕੀਤਾ, ਟਵੀਟ ਕੀਤਾ, ਸਰ you represent India when you go out. Don't just spoil the achievement by making it territorial. We are already going through divisions on different stages. ਉਹਨੂੰ ਉਹ ਕਹਿੰਦਾ, ਹੁਣ ਉਹਨੇ ਕਿਹਾ ਵੀ ਹਰਿਆਣਵੀ ਨੇ ਜਿਹੜਾ ਉਹ ਮੱਲ ਮਾਰ ਲਈ ਹੈ, ਤੇ ਉਹਨੇ ਕਿਹਾ ਜੀ ਐਵੇਂ ਤੁਸੀਂ ਨਾ ਕਰੋ, ਤੁਸੀਂ ਭਾਰਤ ਵੱਲੋਂ ਜਾਂਦੇ ਹੋ, ਭਾਰਤ ਦੇ ਗੁਣ ਗਾਇਨ ਕਰੋ, ਪਹਿਲਾਂ ਹੀ ਦੇਸ਼ ਵੰਡਿਆ ਜਾ ਰਿਹਾ। ਤੇ ਉਹਨੇ ਇਹ ਵਿਜੇਂਦਰ ਸਿੰਘ ਕਾਫੀ ਵੋਕਲ ਹੈ, ਇਹਨੇ ਕਿਸਾਨ ਮੋਰਚੇ ਵੇਲੇ ਵੀ ਮੁਕੰਮਲ ਹਮਾਇਤ ਕੀਤੀ ਸੀ। ਔਰ ਜਦੋਂ ਸਿੱਧੂ ਮੂਸੇਵਾਲਾ ਦਾ ਗੀਤ ਜਿਹੜਾ SYL ਕਨਾਲ ਦੇ ਉੱਤੇ ਸੀ, ਉਹਦਾ ਕ੍ਰਿਟਿਸਿਜ਼ਮ ਹੋ ਰਿਹਾ ਸੀ ਸਾਰੇ ਪਾਸਿਓਂ ਕਿ ਭਾਈ ਪਗੜੀ ਤੇ ਟੋਪੀ ਦਾ ਰੌਲਾ, ਉਹਨੇ ਕਿਹਾ ਸੀ ਅਸੀਂ ਵੀ ਪਗੜੀ ਬੰਨ੍ਹਦੇ ਹਾਂ, ਕੋਈ ਇਹ ਖਿਲਾਫ ਨਹੀਂ ਹੈ ਕਿਸੇ ਦੇ, ਅਸੀਂ ਸਾਰੇ ਭਰਾ ਭਰਾ। ਹੁਣ ਵੀ ਉਹਨੇ ਉਹਨੂੰ ਸ਼ਸ਼ਨਾਕ ਗੌਤਮ ਨੂੰ ਕਿਹਾ ਭਾਈ ਸਾੜਾ ਨਾ ਕਰੋ, ਰੀਸ ਕਰੋ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਜਿਹੜਾ ਹੈ ਅਲਟੀਮੇਟਲੀ ਹਰਿਆਣਾ ਵੀ ਜਿਹੜਾ ਇਹ ਖਿੱਤਾ ਇਹਨਾਂ ਨੇ 66 'ਚ ਕੱਢ ਕੇ ਦੂਜੇ ਪਾਸੇ ਤੋਰਿਆ। ਇਹਦਾ ਵੀ ਪੰਜਾਬ ਨਾਲ ਵਾਸਤਾ ਰਿਹਾ, ਥੋੜ੍ਹੇ ਜਿਹੇ 2-3 ਜ਼ਿਲ੍ਹੇ ਛੱਡ ਕੇ ਜਿਹੜੇ 1857 ਦੇ ਗਦਰ ਤੋਂ ਬਾਅਦ ਉੱਥੋਂ ਜਿਹੜਾ ਯੂਪੀ ਵੱਲੋਂ ਤੋੜ ਕੇ ਇੱਧਰ ਲਾਏ ਸੀ। ਸੋ ਅਸੀਂ ਸਮਝਦੇ ਹਾਂ ਕਿ ਬਿਨਾਂ ਮੁਲਕ ਹੋਇਆ ਜੇ ਇੱਥੇ ਜਿਨ੍ਹਾਂ ਦੇ ਕੋਲ ਡਾਇਸਪੋਰਾ ਸਿੱਖਾਂ ਨੇ ਆਪਣੀ ਮਿਹਨਤ ਦੇ ਨਾਲ ਜਿੱਥੇ ਕਲੱਬ ਬਣਾਏ, ਐਨਕਰੇਜਮੈਂਟ ਹੈ ਦੂਜੇ, ਜੇ ਉੱਥੇ ਇਸ ਲੈਵਲ ਦੇ 4 ਮੈਡਲ ਡਾਇਸਪੋਰਾ ਸਿੱਖ ਜਿੱਤ ਕੇ ਲਿਆਏ ਨੇ, ਤੇ ਜੇ ਸਾਡਾ ਆਪਣਾ ਮੁਲਕ ਹੋਏ ਔਰ ਪੂਰੀਆਂ ਸਹੂਲਤਾਂ ਔਰ ਦੂਜੀਆਂ ਹੋਣ, ਤੇ ਅਸੀਂ ਦੁਨੀਆ ਦੇ ਫਿਰ ਪਹਿਲੇ ਜਿਹੜੀਆਂ ਫਸਟ ਵਰਲਡ ਕੰਟਰੀਜ਼ 'ਚ ਹੋਈਏ ਮੈਡਲ ਜਿੱਤਣ ਦੇ ਮੁਕਾਬਲੇ 'ਚ ਵੀ, ਇਕੋਨਮੀ ਦੇ ਮੁਕਾਬਲੇ 'ਚ ਤਾਂ ਹੋਵਾਂਗੇ ਹੀ ਹੋਵਾਂਗੇ। ਔਰ ਜਿਵੇਂ ਅਸੀਂ ਅਖੀਰਲੇ ਸੈਗਮੈਂਟ ਤੋਂ ਬਾਅਦ ਜਿਹੜਾ ਹੈ ਉਹ ਰੂਹਾਨੀ ਵਿਚਾਰ ਕਰਦੇ ਹਾਂ, 5ਵੇਂ ਪਾਤਸ਼ਾਹ ਦਾ ਸ਼ਬਦ ਹੈ, ਸ੍ਰੀ ਰਾਗ ਮਹੱਲਾ 5ਵਾਂ ਘਰ ਪਹਿਲਾ, ਸੰਤ ਜਨਾ ਮਿਲ ਭਾਈਆ ਕੱਟੇੜਾ ਜਮਕਾਲ, ਸੱਚਾ ਸਾਹਿਬ ਮਨ ਉਠਾ ਹੋਆ ਖਸਮ ਦਿਆਲ, ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ, ਤੇਰੇ ਦਰਸ਼ਨ ਕੋ ਬਲਿਹਾਰਣੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਓ। ਰਹਾਓ ਦੀ ਤੁਕ ਤੋਂ ਵਿਚਾਰ ਅਸੀਂ ਸ਼ੁਰੂ ਕਰਦੇ ਹਾਂ ਕਿ ਮੇਰੇ ਸਤਿਗੁਰੂ, ਹੇ ਮੇਰੇ ਵਾਹਿਗੁਰੂ, ਹਉ ਤੁਧ ਵਿਟੋਂ ਕੁਰਬਾਨ, ਮੈਂ ਤੇਰੇ ਤੋਂ ਬਲਿਹਾਰ ਹਾਂ, ਕੁਰਬਾਨ ਹੈ, ਸੈਕਰੀਫਾਈਸ ਅਨਟੂ ਦੀ ਹੈ, ਤੇਰੇ ਦਰਸ਼ਨ ਕੋ ਬਲਿਹਾਰਣੈ, ਮੈਂ ਤੇਰੇ ਦੀਦਾਰ ਨੂੰ ਜਿਹੜਾ ਹੈ ਉਹ ਤੇਰੇ ਦੀਦਾਰ ਤੋਂ ਬਲਿਹਾਰ ਜਾਂਦਾ ਹੈ। ਔਰ ਦੀਦਾਰ ਕੀ ਹੈ? ਤੁਸ ਦਿੱਤਾ ਅੰਮ੍ਰਿਤ ਨਾਮ। ਤੁਸ ਹੁੰਦਾ ਟੁੱਟ ਕੇ, ਇਨ ਦਾ ਸਟੇਟ ਆਫ ਹੈਪੀਨੈਸ, ਜਦੋਂ ਰੱਬ ਰੀਝਿਆ ਉਹਨੇ ਅੰਮ੍ਰਿਤ ਵਰਗਾ ਜਿਹੜਾ ਅੰਮ੍ਰਿਤ ਮੁਰਦੇ ਦੇ ਅੰਦਰ ਜਾਨ ਭਰ ਦਿੰਦਾ ਹੈ। ਜਿਹੜੀ ਰੱਬ ਤੋਂ ਟੁੱਟੇ ਨੇ ਉਹ ਮੁਰਦਿਆਂ ਵਾਂਗ ਜ਼ਿੰਦਗੀ ਜਿਉਂਦੇ ਨੇ, ਪਰ ਜਦੋਂ ਗੁਰੂ ਨੇ ਟੁੱਟ ਕੇ ਮੈਨੂੰ ਆਪਣਾ ਨਾਮ ਦਿੱਤਾ, ਔਰ ਜਦੋਂ ਅਸੀਂ ਦੀਦਾਰ ਵੀ ਕਰਦੇ ਹਾਂ ਕਹਿੰਦੇ ਹਾਂ ਤੇ ਜਾਂ ਦਰਸ਼ਨ ਕਹਿੰਦੇ ਆ, ਇਹੀ ਹੈ ਕਿ ਗੁਰ ਮੂਰਤ ਗੁਰ ਸ਼ਬਦ ਹੈ, ਸਤਿਗੁਰ ਦੀਆ ਬੁਝਾਏ ਜੀਓ, ਕਿ ਸਤਿਗੁਰੂ ਨੇ ਇਹ ਬੂਝ ਦਿੱਤੀ, ਇਹ ਸਮਝ ਦਿੱਤੀ ਕਿ ਭਾਈ ਉਸ ਦਾ ਨਾਮ ਹੀ ਉਸ ਦੇ ਦੀਦਾਰ ਨੇ, ਉਸ ਦੀ ਮੂਰਤ ਹੈ। ਔਰ ਇਹ ਕਿਵੇਂ ਇਸ ਪਾਸੇ ਤੁਰਿਆ ਜਾਂਦਾ ਹੈ? ਸੰਤ ਜਨਾ ਮਿਲ ਭਾਈਆਂ ਕੱਟੜਿਆ ਜਮਕਾਲ, ਕਿ ਮੈਂ, ਹੇ ਭਰਾਵੋ,
ਸੰਤਾਂ ਦੀ ਸੰਗਤ ਦੇ ਨਾਲ, ਰੱਬ ਦੇ ਪਿਆਰਿਆਂ ਦੀ ਸੰਗਤ ਦੇ ਨਾਲ ਮੇਰੇ ਅੰਦਰੋਂ ਮੌਤ ਦਾ ਡਰ ਖਤਮ ਹੋਇਆ, ਕੱਟਿਆ ਗਿਆ। ਸੱਚਾ ਸਾਹਿਬ ਮਨ ਉੱਠਾ ਕਿ ਮੇਰੇ ਮਨ ਦੇ ਅੰਦਰ ਆ ਕੇ ਉਹ ਵਾਹਿਗੁਰੂ ਸੱਚਾ ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਉਹ ਆ ਕੇ ਮੇਰੇ ਮਨ ਦੇ ਅੰਦਰ ਵਸਿਆ ਹੋਆ ਖਸਮ ਦਿਆਲ। ਇਹ ਵੀ ਉਸ ਦੀ ਦਿਆਲਤ ਹੈ, ਜੇ ਉਹ ਆ ਕੇ ਮੇਰੇ ਅੰਦਰ ਵਸਿਆ ਹੈ, ਦਿਆਲੂ ਹੋਇਆ ਹੈ, ਤੇ ਉਸ ਦੀ ਮਿਹਰਬਾਨੀ ਹੈ, ਉਸ ਦਾ ਰਹਿਮ ਹੈ। ਮੈਂ ਤਾਂ ਜੋਗਾ ਇਸ ਨਹੀਂ ਸੀ ਕਿ ਮੈਂ ਉਸ ਦੇ ਪਿਆਰ ਨੂੰ ਮਾਣ ਸਕਦਾ, ਪਰ ਉਹਨੇ ਦਿਆਲ ਹੋ ਕੇ ਮੇਰੇ ਅੰਦਰ ਜਿਹੜਾ ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ। ਫਿਰ ਇਹ ਮੋਹ ਮਾਇਆ ਦੇ ਜੰਜਾਲ, ਇਹ ਪਲਚ ਸਗਲੀ ਮੂਈ, ਝੂਠੇ ਧੰਦੇ, ਇਸ ਸਾਰੇ ਤੋਂ ਮੇਰਾ ਛੁਟਕਾਰਾ ਅਕਾਲ ਪੁਰਖ ਨੇ ਕੀਤਾ। ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ। ਜਿਵੇਂ ਮੈਂ ਅੱਗੇ ਵੀ ਦੱਸਿਆ ਸੀ, ਇੱਕ ਭਾਉ ਹੈ, ਭਾਉ ਡਰ ਨੂੰ ਕਹਿੰਦੇ ਨੇ, ਇੱਕ ਭੱਬੇ ਨੂੰ ਕੰਨਾ ਹੁੰਦਾ ਭਾਉ ਪਿਆਰ। ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੂੰ ਜਿਨ੍ਹਾਂ ਨੇ ਪਿਆਰ ਦੇ ਨਾਲ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ ਤੂੰ ਸੇਵਿਆ ਭਾਉ ਕਰ ਸੇਈ ਪੁਰਖ ਸੁਜਾਨ, ਕਿ ਉਹੀ ਇਨਸਾਨ ਸਿਆਣੇ ਨੇ, ਸੁਜਾਨ ਨੇ, ਡੈਕਸਟਰਸ ਨੇ, ਜਿਨ੍ਹਾਂ ਨੂੰ ਕਮਾਲ ਹਾਸਲ ਹੈ ਜ਼ਿੰਦਗੀ 'ਚ, ਉਹੀ ਨੇ ਜਿਨ੍ਹਾਂ ਨੇ ਤੈਨੂੰ ਪਿਆਰ ਦੇ ਨਾਲ ਸੇਵਿਆ, ਤੇਰੀ ਸੇਵਾ ਦੇ ਵਿੱਚ ਪਿਆਰ ਭਰੇ ਦਿਲ ਦੇ ਨਾਲ ਰੁੱਝ ਗਏ ਨੇ। ਤਿਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ। ਇਹ ਉਹੀ ਹੈ ਕਿ ਨਾਨਕ ਇੱਕ ਤਾਂ ਉਹ ਨੇ ਜਿਹੜੇ ਖੁਦ ਛੁੱਟੇ, ਤੇ ਇੱਕ ਉਹ ਨੇ ਜਿਨੀ ਨਾਮ ਤੇ ਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਕਿ ਕਿੰਨੇ ਉਹਨਾਂ ਉਜਲ ਮੁਖ ਵਾਲਿਆਂ ਦੇ ਨਾਲ, ਉਹਨਾਂ ਰੱਬ ਦੇ ਪਿਆਰਿਆਂ ਦੇ ਨਾਲ ਵੀ ਤਿਨਾਂ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਦਾਨ, ਕਿ ਜਿਨ੍ਹਾਂ ਦੇ ਅੰਦਰ ਇਹ ਨਾਮ ਦਾ ਖਜ਼ਾਨਾ ਹੈ, ਉਹਨਾਂ ਦੀ ਬਦੌਲਤ ਕਿੰਨੇ ਹੋਰ ਕੀਤੀ ਛੁੱਟੀ ਨਾਲ ਕਿੰਨੇ ਹੋਰਾਂ ਦੀ ਮੁਕਤੀ ਹੋਈ। ਗੁਰ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ, ਗਿਫਟ ਆਫ ਦਾ ਸੋਲ। ਕਿ ਗੁਰੂ ਵਰਗਾ ਹੋਰ ਕੋਈ ਵੱਡਾ ਦਾਨੀ ਨਹੀਂ ਹੈ ਜਿਸ ਨੇ ਆਤਮਦਾਨ ਦਿੱਤਾ ਹੈ, ਗਿਫਟ ਆਫ ਲਾਈਫ ਦਿੱਤੀ ਹੈ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇਤੀ ਰਤਿਆਂ ਦਰਗਹਿ ਬੈਸਣ ਜਾਏ। ਕਿ ਜ਼ਿੰਦਗੀ 'ਚ ਉਹਨਾਂ ਦਾ ਹੀ ਆਣਾ ਪ੍ਰਵਾਨ ਹੈ, ਉਹਨਾਂ ਦੀ ਜ਼ਿੰਦਗੀ ਸਫਲ ਹੈ ਜਿਨ੍ਹਾਂ ਨੂੰ ਗੁਰੂ ਬੜੇ ਪਿਆਰ ਦੇ ਨਾਲ ਸੁਭਾਏ, ਜਿਹੜਾ ਪਿਆਰ ਦੇ ਨਾਲ ਜਦੋਂ ਪਾਏ, ਭਾਵਨਾ ਪਿਆਰ ਹੈ ਸੋ ਪਾਏ, ਲਵਿੰਗ ਫੇਥ, ਕਿ ਤੁਹਾਨੂੰ ਪਿਆਰ ਨਾਲ ਰੀਝੇ ਰੱਬ ਨੇ ਆਪਣੇ ਗਲ ਨਾਲ ਲਾਇਆ। ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇਤੀ ਰਤਿਆ। ਇਹ ਜ਼ਿੰਦਗੀ ਜਦੋਂ ਰੱਬ ਸੱਚੇ ਦੇ ਨਾਲ ਜੁੜ ਕੇ ਰੱਬ ਦੇ ਪਿਆਰ 'ਚ ਰਤਿਆ ਹੋਇਆਂ ਗੁਜ਼ਰਦੀ ਹੈ, ਦਰਗਹਿ ਬੈਸਣ ਜਾਏ, ਫਿਰ ਰੱਬ ਦੀ ਦਰਗਾਹ ਦੇ ਵਿੱਚ ਪੀੜੀ ਜਿੱਡੀ ਥਾਂ ਮਿਲ ਜਾਂਦੀ ਹੈ, ਉਹ ਆਪਣੇ ਗਲ ਨਾਲ ਲਾ ਲੈਂਦਾ। ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ, ਕਿ ਇਹ ਵੀ ਪ੍ਰੀ ਡੈਸਟਿਨਡ ਹੁੰਦਾ ਹੈ। ਤੁਹਾਨੂੰ ਕੀ ਮਿਲਣਾ ਕੀ ਨਹੀਂ ਹੈ, ਇਹਦੀ ਚਾਬੀ ਵੀ ਰੱਬ ਦੇ ਕੋਲ ਹੈ। ਮੋਹਰ ਵੀ ਉਹਨੇ ਰੱਖੀ ਹੈ ਕਿ ਇਸ ਦੇ ਮੱਥੇ ਤੇ ਮੋਹਰ ਲਾ ਕੇ ਉਹਨੂੰ ਪ੍ਰਵਾਨ ਕਰਨਾ ਔਰ ਕਿਹਨੂੰ ਜਿਹੜਾ ਹੈ ਉਹ ਨਕਾਰਨਾ। ਔਰ ਕਰਤੇ ਹੱਥ ਵਡਿਆਈਆਂ ਜਿਸ ਭਾਵੈ ਤਿਸ ਦੇ। ਇਹ ਜਿਹੜਾ ਮਿਲਣ ਦੀ ਵਡਿਆਈ ਹੈ, ਨਾਮ ਨਿਧਾਨ ਦੇਣ ਦੀ ਵਡਿਆਈ ਹੈ, ਅਕਾਲ ਪੁਰਖ ਨੇ ਦੇਣੀ ਹੈ। ਤੇ ਅਖੀਰਲੇ ਪਦ 'ਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਵਖਾਣੀ ਹੈ, ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਿਹਾ, ਜਪ ਨਾਨਕ ਜੀਵੈ ਏਕ। ਉਹ ਵਾਹਿਗੁਰੂ ਸੱਚਾ ਕਰਤਾ, ਕ੍ਰੀਏਟਰ, ਜਿਹਨੇ ਸਾਰੀ ਕਾਇਨਾਤ ਬਣਾਈ ਹੈ। ਉਹ ਕਰਨ ਕਾਰਨ ਸਮਰੱਥ ਹੈ, ਕਿਉਂਕਿ ਪਦਾਰਥ ਵਿਗਿਆਨ ਦੇ ਵਿੱਚ ਇੱਕ ਫਿਲਾਸਫੀ ਹੁੰਦੀ ਸੀ ਕਿ ਕਾਰਨ ਜਿਹੜਾ ਹੈ ਉਸ ਤੋਂ ਬਿਨਾਂ ਕਾਰਜ ਨਹੀਂ ਹੈ, ਕਿ ਭਾਈ ਜਿਹੜੀ ਕ੍ਰੀਏਸ਼ਨ ਹੈ ਉਹਦਾ ਕੋਈ ਕਾਰਨ ਹੈ। ਇਹ ਸਾਰੀ ਫਿਲਾਸਫੀ ਦੇ ਤੋਂ ਹੁੰਦੀ ਹੈ ਕਿ ਭਾਈ ਜਿਹੜਾ ਜਹਾਂ ਜਹਾਂ ਧੂਆਂ ਹੈ ਵਹਾਂ ਵਹਾਂ ਆਗ ਹੈ, ਜੇ ਧੂਆਂ ਹੋਏਗਾ ਤੇ ਆ ਗਿਆ। ਪਰ ਗੁਰੂ ਸਾਹਿਬ ਨੇ ਯਾਦ ਨਹੀਂ ਕਰਵਾਈ ਕਿ ਕਰਤਾ ਵੀ ਉਹੀ ਹੈ, ਕਾਰਨ ਵੀ ਉਹੀ ਹੈ। ਸੱਚ ਕਰਤਾ ਸੱਚ ਕਰਨਹਾਰ, ਸੱਚ ਸਾਹਿਬ ਸੱਚ ਟੇਕ। ਉਹ ਸੱਚਾ ਸਾਹਿਬ ਹੈ ਤਾਂ ਉਹਦਾ ਹੀ ਆਸਰਾ ਸੱਚਾ ਹੈ। ਉਸ ਤੋਂ ਬਿਨਾਂ ਜੇ ਕੁਝ ਹੋਰ ਆਸਰਾ ਤੱਕਾਂਗੇ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ
ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਉਹੀ ਸੱਚ ਟੇਕ ਹੈ, ਸੱਚੋ ਸੱਚ ਵਖਾਣੀ ਹੈ, ਸੱਚੋ ਬੁੱਧ ਵਿਵੇਕ ਕੋ। ਫਿਰ ਇਹੀ ਹੈ ਕਿ ਭਾਈ ਉਸ ਸੱਚੇ ਵਾਹਿਗੁਰੂ ਦੇ ਗੁਣ ਗਾਓ, ਉਸੇ ਵਾਹਿਗੁਰੂ ਦੇ ਨਾਲ ਜੁੜੋ, ਔਰ ਉਹਦੇ ਨਾਲ ਜੁੜਨ ਨਾਲ ਇਹ ਹੈ ਕਿ ਤੁਹਾਨੂੰ ਉਹ ਬੁੱਧੀ ਮਿਲਦੀ ਹੈ, ਉਹ ਅਕਲ ਮਿਲਦੀ ਹੈ, ਵਿਵੇਕੀ ਬੁੱਧ। ਵਿਵੇਕ ਹੈ ਜਿੱਥੇ ਤੁਸੀਂ ਠੀਕ ਤੇ ਗਲਤ ਦੀ ਪਛਾਣ ਕਰ ਸਕੋ। ਜਦੋਂ ਤੁਸੀਂ ਵਾਹਿਗੁਰੂ ਦੀ ਯਾਦ 'ਚ ਜ਼ਿੰਦਗੀ ਗੁਜ਼ਾਰਦੇ ਹੋ ਤਾਂ ਫਿਰ ਤੁਹਾਡੇ ਫੈਸਲੇ, ਜਦੋਂ ਤੁਸੀਂ ਕਹਿੰਦੇ ਹੋ ਜੀ ਅਸੀਂ ਹੁਕਮ 'ਚ ਹੈ, ਹੁਕਮ ਦਾ ਮਤਲਬ ਇਹ ਨਹੀਂ ਹੈ ਕਿ ਜਿੱਧਰ ਮਰਜ਼ੀ ਟੱਕਰ ਮਾਰੋ ਹੋ ਰਿਹਾ। ਫਿਰ ਤੁਹਾਡੇ ਕੋਲ ਬੁੱਧੀ ਹੁੰਦੀ ਹੈ, ਦੀਜੈ ਬੁੱਧ ਵਿਵੇਕਾ। ਅਸੀਂ ਮੰਗਦੇ ਹਾਂ ਗੁਰੂ ਤੋਂ ਕਿ ਸਾਨੂੰ ਵਿਵੇਕ ਬੁੱਧੀ ਦਿਓ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ। ਇਹ ਵਿਵੇਕ ਬੁੱਧ ਅਸੀਂ ਮੰਗਦੇ ਹਾਂ ਰੱਬ ਤੋਂ। ਸੱਚੋ ਸੱਚ ਵਿਖਾਣੀ, ਅਸੀਂ ਸੱਚ ਨਾਲ ਜੁੜੇ, ਸੱਚ ਨੂੰ ਵਿਖਾਣ ਰਹੇ ਹਾਂ। ਸੱਚੋ ਬੁੱਧ, ਫਿਰ ਵਾਹਿਗੁਰੂ ਉਹ ਬੁੱਧੀ ਦਿੰਦਾ ਜਿਹੜੀ ਵਿਵੇਕ ਵਾਲੀ ਹੈ, ਜਿਹੜੀ ਠੀਕ ਤੇ ਗਲਤ ਦੀ ਪਛਾਣ ਕਰਦੀ ਹੈ। ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ। ਕਿ ਭਾਈ ਉਹ ਵਾਹਿਗੁਰੂ ਜਿਹੜਾ ਹਰ ਇੱਕ ਦੇ ਵਿੱਚ ਵਸ ਰਿਹਾ ਹੈ, ਉਹ ਲਗਾਤਾਰਤਾ ਦੇ ਨਾਲ ਜੀਵਨ ਦਾ ਪ੍ਰਵਾਹ ਚੱਲ ਰਿਹਾ ਹੈ। ਤੇ ਪੰਜਵੇਂ ਨਾਨਕ ਫਰਮਾਉਂਦੇ ਨੇ ਕਿ ਮੈਂ ਉਸੇ ਨੂੰ ਹੀ ਜਪ ਕੇ ਮੈਂ ਜਿਉਂਦਾ, ਉਹੀ ਮੇਰੇ ਜੀਵਨ ਦਾ ਆਧਾਰ ਹੈ, ਜਿਹੜਾ ਚਾਰੇ ਪਾਸੇ ਪਰਵੇਡਿੰਗ ਹੈ, ਓਮਨੀ ਪ੍ਰੈਜ਼ੈਂਟ ਹੈ, ਹਰ ਇੱਕ ਦੇ ਵਿੱਚ ਵਸ ਰਿਹਾ ਹੈ। ਔਰ ਇਹੀ ਜੀਵਨ ਦੀ ਪ੍ਰਵਾਨਗੀ ਹੈ ਵਾਹਿਗੁਰੂ ਦੀ ਨਜ਼ਰ ਦੇ ਵਿੱਚ, ਜੇ ਜ਼ਿੰਦਗੀ ਉਹਦੀ ਯਾਦ ਦੇ ਵਿੱਚ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਐਮ ਸ਼ੋ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁਕਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੀ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।